ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ ਕਿਸ਼ਤ ਨੰਬਰ 53। ਉਸ ਹਲਕੇ ਵਿੱਚ ਜਿੱਥੋਂ ਖਾਲਿਦ ਖਲੋਤਾ ਸੀ, ਸ਼ਹਿਰ ਦਾ ਕੁਝ ਹਿੱਸਾ ਤੇ ਆਪਣੇ ਸਾਰੇ ਪਿੰਡ ਸ਼ਾਮਲ ਸਨ। ਸ਼ਹਿਰ ਵਿੱਚ ਮੁਖਾਲਿਫ ਸਿਆਸੀ ਜਮਾਤ ਦਾ ਜ਼ੋਰ ਸੀ ਤੇ ਪਿੰਡਾਂ ਵਿੱਚ ਉਹਦਾ ਮੁਕਾਬਲਾ ਮਲਕ ਵਾਰਿਸ ਨਾਲ ਹੋਣਾ ਸੀ। ਮੁਕਾਬਲਾ ਬੜਾ ਸਖਤ ਸੀ। ਖਾਲਿਦ ਤੇ ਆਫਤਾਬ ਨੇ ਸਲੀਮ ਨੂੰ ਬਹੁਤ ਕੁਝ ਦੱਸਿਆ ਹੋਇਆ ਸੀ। ਸਲੀਮ ਆਖਿਆ, ਮਲਕ ਵਾਰਿਸ ਉਹ ਹੀ ਹੈ ਨਾ ਮਰਦ। ਆਹੋ, ਖਾਲਿਦ ਆਖਿਆ, ਪਰ ਸਿਆਸਤ ਕੋਈ ਅਜਿਹੀ ਜ਼ਨਾਨੀ ਨਹੀਂ ਜਿਹਦੇ ਨਾਲ ਨਿਕਾਹ ਪੜਵਾਉਣਾ ਹੋਵੇ। ਇੱਕ ਤਵਾਇਫ ਹੈ, ਕੋਈ ਵੀ ਪੈਸੇ ਵਾਲਾ ਉਹਦੇ ਕੋਲ ਆ ਸਕਦਾ ਹੈ। ਪਰ ਅੰਕਲ, ਜਿਹੜਾ ਬੰਦਾ। ਸਲੀਮ ਕੁਝ ਆਖਦਾ ਹੋਇਆ ਸੰਗ ਗਿਆ। ਫਿਰ ਕੁਝ ਸੋਚ ਕੇ ਆਖਿਓਸ, ਉਹਨੇ ਸਿਆਸਤ ਦਾ ਵੀ ਉਹ ਹਾਲ ਕਰਨਾ ਹੈ ਜਿਹੜਾ ਆਸ਼ੀ ਦਾ ਕੀਤਾ। ਸਗੋਂ ਭੈੜਾ, ਖਾਲਿਦ ਆਖਿਆ। ਉਹ ਤੇ ਉਹਦੇ ਗੁਲਾਮੇ ਵਿੱਚੋਂ ਨਿਕਲ ਗਈ, ਪਰ ਸਿਆਸਤ ਨੂੰ ਉਹਨੇ ਲੰਮਾ ਜੱਫਾ ਮਾਰ ਲੈਣਾ ਹੈ। ਇੱਥੇ ਇਹੋ ਕੁਝ ਹੁੰਦਾ ਆਇਆ ਹੈ ਤੇ ਹੋ ਰਿਹਾ ਹੈ। ਸਾਡੀ ਸਿਆਸਤ ਪੈਸੇ ਦੀ ਖੇਡ ਬਣ ਗਈ ਹੈ। ਤਾਲੀਮ, ਕਾਬਲੀਅਤ ਹੋਵੇ ਨਾ ਹੋਵੇ, ਪੈਸਾ ਹੋਣਾ ਚਾਹੀਦਾ ਹੈ। ਪੈਸੇ ਨਾਲ ਗੁੰਡੇ ਤੇ ਬਦਮਾਸ਼ ਵੀ ਖਰੀਦੇ ਜਾ ਸਕਦੇ ਨੇ, ਜਿਹੜੇ ਪੈਸੇ ਦੀ ਪਰਵਾਹ ਨਾ ਕਰਨ ਵਾਲੇ ਵੋਟਰਾਂ ਨੂੰ ਡਰਾਉਂਦੇ ਤਰਾਂਦੇ ਰਹਿਣ ਭਈ ਉਹਨਾਂ ਦਾ ਘਰ-ਬਾਰ, ਇੱਜ਼ਤ ਤੇ ਜਾਨਾਂ ਮਹਿਫੂਜ਼ ਨਹੀਂ। ਤੇ ਮਲਕ ਵਾਰਿਸ ਕੋਲ ਤੇ ਲੰਮੀ ਚੌੜੀ ਬੋਏ, ਪੈਸਾ, ਬਿਰਾਦਰੀ ਤੇ ਪਿਓ ਦਾਦੇ ਦਾ ਅਸਰੋ ਰਸੂਖ ਵੀ ਏ, ਨਾਲੇ ਗੱਦੀ ਨਸ਼ੀਨੀ ਵੀ। ਸਗੋਂ ਥੋੜਾ ਬਹੁਤ ਪੜ੍ਹਿਆ ਲਿਖਿਆ ਵੀ ਏ, ਦਸਤਖਤ ਕਰ ਸਕਦਾ ਏ। ਇੱਥੇ ਤੇ ਬਹੁਤੇ ਅੰਗੂਠਾ ਛਾਪ ਹੀ ਅੱਗੇ ਆਉਂਦੇ ਨੇ। ਪਰ ਜੀ, ਤੁਸਾਂ ਦੱਸਿਆ ਸੀ ਉਹਨੂੰ ਹੋਰ ਵੀ ਆਦਤ ਏ। ਇੱਕ ਨਹੀਂ, ਕਈ ਆਦਤਾਂ। ਤੂੰ ਛੱਡ ਇਹਨਾਂ ਗੱਲਾਂ ਨੂੰ। ਸਿਆਸਤ ਵਿੱਚ ਮੈਡੀਕਲ ਜਾਂ ਕਰੈਕਟਰ ਸਰਟੀਫਿਕੇਟ ਦੀ ਲੋੜ ਨਹੀਂ ਹੁੰਦੀ। ਹੋਵੇ ਤੇ ਬਣਵਾਉਂਦਿਆਂ ਕਿਹੜਾ ਚਿਰ ਲੱਗਦਾ ਹੈ। ਜੀ, ਮੈਂ ਇਹ ਆਖਣਾ ਚਾਹੁੰਦਾ ਸਾਂ, ਸਲੀਮ ਆਖਿਆ, ਚਪੜਾਸੀ ਤੇ ਕਲਰਕ ਦੀ ਭਰਤੀ ਲਈ ਵੀ ਕੋਈ ਕੁਆਲੀਫਿਕੇਸ਼ਨ ਹੁੰਦੀ ਹੈ। ਮੈਡੀਕਲ ਕਰਾਉਣਾ ਪੈਂਦਾ ਹੈ, ਪਰ ਲੀਡਰਾਂ ਤੇ ਉੱਚੇ ਅਹੁਦੇ ਵਾਲਿਆਂ ਲਈ ਕੋਈ ਸ਼ਰਤ ਨਹੀਂ। ਇਹ ਗੱਲ ਅਕਲ ਦੇ ਖਿਲਾਫ ਨਹੀਂ। ਇਹ ਤੇ ਇਸੇ ਤਰ੍ਹਾਂ ਹੈ ਵੀ ਜਿਸ ਬੰਦੇ ਨੂੰ ਰਕਸ਼ਾ ਮੋਟਰ ਦਾ ਲਾਇਸੈਂਸ ਨਾ ਮਿਲ ਸਕਦਾ ਹੋਵੇ, ਉਹਨੂੰ ਕੌਮ ਦੇ ਜਹਾਜ਼ ਦਾ ਪਾਇਲਟ ਬਣਾ ਦਿੱਤਾ ਜਾਵੇ। ਆਹੋ, ਤਾਂ ਹੀ ਤੇ ਅਸੀਂ ਕਿਸੇ ਮੰਜ਼ਿਲ ਉੱਤੇ ਨਹੀਂ ਪਹੁੰਚੇ। ਇਹੋ ਜਿਹੇ ਇਲੈਕਸ਼ਨਾਂ ਦਾ ਕੀ ਫਾਇਦਾ? ਤੁਸੀਂ ਕੀ ਕਰਨਾ ਹੈ ਖਲੋ ਕੇ? ਸਿਆਸਤ ਵਿੱਚ ਆ ਕੇ ਇਲਾਕੇ ਦੇ ਲੋਕਾਂ ਦੇ ਹੋਰ ਬਹੁਤ ਸਾਰੇ ਭਲਾਈ ਦੇ ਕੰਮ ਕੀਤੇ ਜਾ ਸਕਦੇ ਨੇ। ਨਾਲੇ ਇਲੈਕਸ਼ਨ ਜ਼ਰੂਰ ਹੁੰਦੇ ਰਹਿਣੇ ਚਾਹੀਦੇ ਨੇ, ਤਾਂ ਹੀ ਚੰਗੇ ਮੰਦੇ ਦੀ ਪਰਖ ਹੁੰਦੀ ਏ। ਇਹ ਸਿਲਸਿਲਾ ਜਾਰੀ ਰਵੇ ਤੇ ਹੌਲੀ ਹੌਲੀ ਵੇਲੇ ਦੀ ਛਾਣਨੀ ਆਪੋਂ ਰੋੜਾਂ ਕੁਕਰੋੜਾਂ ਨੂੰ ਛਾਣ ਫਟਕ ਕੇ ਵੱਖ ਕਰ ਦਿੰਦੀ ਏ। ਮੈਂ ਚਾਹੁੰਦਾ ਲੋਕਾਂ ਨੂੰ ਸੁਰਤ ਆਵੇ, ਮਾੜੇ ਲੋਕਾਂ ਵਿੱਚ ਹਿੰਮਤ ਤੇ ਹੌਸਲਾ ਪੈਦਾ ਹੋਵੇ। ਉਹਨਾਂ ਨੂੰ ਪਤਾ ਲੱਗੇ ਪੈਸਾ, ਭੋਏ, ਟਿਲ ਤੇ ਹਸਬ ਨਸਬ ਤੋਂ ਹਟ ਕੇ ਵੀ ਸੋਚਿਆ ਜਾ ਸਕਦਾ ਹੈ ਤੇ ਮਾਯਾਰ ਸ਼ਰਾਫਤ, ਖਿਦਮਤ ਤੇ ਅਲੀਅਤ ਹੋਣੀ ਚਾਹੀਦੀ ਏ। ਇਹੋ ਅਸਲ ਜਮਹੂਰੀਅਤ ਏ ਤੇ ਇਸਲਾਮ ਵੀ ਇਹ ਸਿਖਾਉਂਦਾ ਏ। ਇਸ ਇਲਾਕੇ ਵਿੱਚ ਅੱਜ ਤੀਕ ਸੂਬਾਈ ਅਸੈਂਬਲੀ ਛੱਡ ਕੇ ਡਿਸਟ੍ਰਿਕਟ ਕੌਂਸਲ ਦੀਆਂ ਚੋਣਾਂ ਵਿੱਚ ਵੀ ਕਦੀ ਕੋਈ ਆਮ ਜਾਂ ਮਾੜਾ ਬੰਦਾ ਨਹੀਂ ਖਲੋਤਾ, ਨਾ ਕਿਸੇ ਨੂੰ ਜ਼ਰੂਰਤ ਹੋਈ ਏ। ਮੈਂ ਜ਼ਾਤ, ਬਰਾਦਰੀ ਤੇ ਪੱਜ ਦੇ ਸਿਸਟਮ ਨੂੰ ਤਰੋੜਨ ਲਈ ਤੇ ਲੋਕਾਂ ਵਿੱਚ ਨਵੀਂ ਸੋਚ, ਸੁਰਤ ਤੇ ਇਤਮਾਦ ਪੈਦਾ ਕਰਨ ਲਈ ਇਹ ਜ਼ਰੂਰੀ ਸਮਝਿਆ ਭਈ ਇਲੈਕਸ਼ਨ ਲੜਾਂ, ਅੱਗੋਂ ਜਿਵੇਂ ਰੱਬ ਨੂੰ ਮਨਜ਼ੂਰ। ਆਹੋ ਜੀ, ਇਹ ਗੱਲ ਤੇ ਜ਼ਰੂਰ ਏ। ਗਿਣਤੀ ਦੇ ਕੋਈ ਸਰਮਾਇਆਦਾਰਾਂ ਤੇ ਜਾਗੀਰਦਾਰਾਂ ਮੁਲਕ ਦੀ ਸਾਰੀ ਦੌਲਤ ਮਈਸ਼ਤ ਉੱਤੇ ਕਬਜ਼ਾ ਕੀਤਾ ਹੋਇਆ ਹੈ। ਜੇ ਆਮ ਲੋਕਾਂ ਵਿੱਚ ਸੁਰਤ ਆ ਜਾਏ ਤੇ ਬੜੀ ਵੱਡੀ ਤਬਦੀਲੀ, ਸਗੋਂ ਇਨਕਲਾਬ ਆ ਸਕਦਾ ਹੈ। ਦੀਵੇ ਨਾਲ ਦੀਵਾ ਬਲਦਾ ਹੈ, ਖਾਲਿਦ ਆਖਿਆ। ਮੈਨੂੰ ਵੇਖ ਕੇ ਕੱਲ ਨੂੰ ਕੋਈ ਹੋਰ ਆਮ ਬੰਦਾ ਵੀ ਖਲੋ ਸਕਦਾ ਹੈ, ਫੇਰ ਕੋਈ ਹੋਰ ਆਮ ਬੰਦਾ, ਤੇ ਇੱਕ ਦਿਨ ਖੋਰੇ ਸੱਚੀ ਮੁੱਚੀ ਆਵਾਮ ਦੀ ਹਕੂਮਤ ਕਾਇਮ ਹੋ ਜਾਏ। ਠੀਕ ਹੈ, ਸਲੀਮ ਆਖਿਆ, ਪੂਰੀ ਮਿਹਨਤ ਕਰਾਂਗੇ, ਪਰ ਫੇਰ ਕੋਈ ਉਹ ਅਜਿਹਾ ਵਾਕਿਆ ਨਾ ਹੋ ਜਾਵੇ। ਪਤਾ ਨਹੀਂ ਕਿਉਂ, ਖਾਲਿਦ ਆਖਿਆ, ਉਸ ਵਾਕਿਆ ਪਿੱਛੋਂ ਮੇਰਾ ਦਿਲ ਤੇ ਇਰਾਦਾ ਹੋਰ ਮਜ਼ਬੂਤ ਹੋ ਗਿਆ ਹੈ। ਮੌਤ ਨੂੰ ਆਪਣੇ ਨੇੜੇ ਵੇਖਣ ਤੇ ਆਪਣਾ ਇੱਕ ਜੀ ਉਹਦੇ ਮੂੰਹ ਵਿੱਚ ਦੇ ਕੇ ਮੇਰਾ ਮੌਤ ਕੋਲੋਂ ਸਾਰਾ ਡਰ ਲੈ ਗਿਆ ਹੈ ਤੇ ਮੈਂ ਅੰਦਰੋਂ ਹੋਰ ਤਗੜਾ ਹੋ ਗਿਆ। ਮੀਟਿੰਗ ਕਦੋਂ ਬੁਲਾਈ ਜੇ? ਸਲੀਮ ਆਖਿਆ, ਜੁਮੇ ਨੂੰ। ਕੌਣ ਕੌਣ ਆਵੇਗਾ? ਸਾਰੇ ਹੀ ਆਉਣਗੇ ਆਪਣੇ ਆਮ ਖਿਆਲ, ਤੇਰਾ ਤਾਰਫ ਵੀ ਹੋ ਜਾਏਗਾ। ਜੁਮੇ ਨੂੰ ਡੀਗਰ ਵੇਲੇ ਪ੍ਰਾਹੁਣੇ ਆਉਣ ਲੱਗ ਪਏ। ਸਭ ਤੋਂ ਪਹਿਲਾਂ ਅਨਵਰ ਆਇਆ, ਪਰ ਉਹ ਕੋਈ ਪ੍ਰਾਹੁਣਾ ਸੀ, ਉਹ ਤੇ ਘਰ ਦਾ ਜੀ ਸੀ। ਫਿਰ ਪ੍ਰੋਫੈਸਰ ਇਫਤਿਖਾਰ, ਸ਼ਾਇਰ ਬਹਾਰ ਜਮਾਲੀ, ਪੱਕੀ ਉਮਰ ਦੇ ਕਾਜ਼ੀ ਸਾਹਿਬ ਤੇ ਐਡਵੋਕੇਟ ਚੌਧਰੀ ਸਨਾਉੱਲਾ। ਪਿੰਡੋਂ ਬਾਬਾਸੂ ਤੇ ਸ਼ਹਿਰੋਂ ਕਰੀਮਦਾਦ ਵੀ ਆਉਣਾ ਸੀ, ਪਰ ਦੋਵੇਂ ਅਜੇ ਤੀਕ ਨਹੀਂ ਆਏ ਸਨ। ਕਰੀਮਦਾਦ ਦਾ ਤੇ ਸ਼ੱਕ ਹੀ ਸੀ, ਕਿਉਂ ਜੇ ਉਹ ਬਿਮਾਰ ਰਹਿੰਦਾ ਸੀ। ਪ੍ਰੋਫੈਸਰ ਇਫਤਿਖਾਰ ਹਿਸਟਰੀ ਪੜ੍ਹਾਉਂਦੇ ਰਹੇ ਸਨ।
ਹੁਣ ਰਿਟਾਇਰ ਹੋ ਚੁੱਕੇ ਸਨ। ਗੋਰਾ ਚਿੱਟਾ ਪਰ ਜੁਰੜੀਆਂ ਭਰਿਆ ਕਲੀਨ ਸ਼ੇਵ ਚਿਹਰਾ, ਅਚਾਨਕ ਤੇ ਵਿੱਚ ਵੜੀਆਂ ਹੋਈਆਂ ਗੱਲਾਂ, ਮਾਸ ਤੋਂ ਖੱਲ ਵੱਖਰੀ ਉਖੜੀ ਹੋਈ ਜਾਪਦੀ, ਸੰਘਣੇ ਪਰ ਚਿੱਟੇ ਵਾਲ, ਐਨਕ ਦੇ ਮੋਟੇ ਸ਼ੀਸ਼ਿਆਂ ਵਿੱਚੋਂ ਨਜ਼ਰ ਆਉਂਦੀਆਂ ਅੱਖਾਂ ਵਿੱਚ ਸੰਜੀਦਗੀ ਤੇ ਸਿਆਫ, ਜੁੱਸਾ ਮਰੇੜਾ, ਸੰਗ ਦੁਆਲੇ ਨਿਕਲੀਆਂ ਹੋਈਆਂ ਨਾੜਾਂ, ਦੌਣ ਲੰਮੀ ਤੇ ਪਤਲੀ, ਲੱਗਦਾ ਲਾ ਕੇ ਇੱਕ ਪਾਸੇ ਰੱਖੀ ਜਾ ਸਕਦੀ ਏ, ਲੰਮੀਆਂ ਲੰਮੀਆਂ ਸੁੱਕੀਆਂ ਸੁੱਕੀਆਂ ਉਂਗਲੀਆਂ ਵਿੱਚ ਪਾਈਪ ਜਿਹਨੂੰ ਉਹ ਪੀਂਦੇ ਘੱਟ ਤੇ ਦੁਖਾਉਂਦੇ ਬਹੁਤਾ, ਤੀਲੀਆਂ ਬਾਲ ਕੇ ਐਸ਼ਟਰੇ ਵਿੱਚ ਢੇਰ ਲਾਈ ਜਾਂਦੇ, ਸੂਟਾ ਲਾਉਂਦੇ ਤੇ ਬਾਛੀਆਂ ਹੋਰ ਨਿਕਲ ਆਉਂਦੀਆਂ, ਨੀਲੀਆਂ ਧਾਰਾਂ ਵਾਲੇ ਮਾਮੂਲੀ ਜਿਹੇ ਕੱਪੜੇ ਦੀ ਬੁਸ਼ਰਟ ਤੇ ਗਸਮੀਲੇ ਜਿਹੇ ਰੰਗ ਦੀ ਢਿੱਲੀ ਪਤਲੂਨ ਨਾਲੋਂ ਵੱਖਰੇ ਰੰਗ ਦੇ ਖੁੱਲ੍ਹੇ ਤਸਮੇ ਵਾਲੇ ਬੂਟ, ਜਿਨ੍ਹਾਂ ਨੂੰ ਲੱਗਦਾ ਸੀ ਕਾਰਖਾਨਿਓਂ ਨਿਕਲਣ ਪਿੱਛੋਂ ਪਾਲਿਸ਼ ਤੇ ਬੁਰਸ਼ ਨਸੀਬ ਹੀ ਨਹੀਂ ਹੋਇਆ। ਬੁਸ਼ਰਟ ਦਾ ਸਾਹਮਣੇ ਦਾ ਇੱਕ ਬੀੜਾ ਟੁੱਟਾ ਹੋਇਆ, ਘੱਟ ਬੋਲਦੇ, ਘੱਟ ਖਾਂਦੇ ਪੀਂਦੇ, ਤੇ ਉਹਨਾਂ ਨੂੰ ਵੇਖ ਕੇ ਵੀ ਕਿਸੇ ਕਮੀ ਦਾ ਅਹਿਸਾਸ ਹੁੰਦਾ, ਪਰ ਪਤਾ ਨਾ ਲੱਗਦਾ ਕਿਹੜੀ ਸ਼ੈ ਘੱਟ ਏ। ਸ਼ਾਇਰ ਬਹਾਰ ਜਮਾਲੀ ਨੂੰ ਵੇਖ ਕੇ ਲੱਗਦਾ ਵੀ ਬਹਾਰ ਆ ਕੇ ਟੁਰ ਗਈ ਏ, ਪਰ ਗੋਸ਼ਤ ਅਜੇ ਵੀ ਬਤੇਰਾ ਸੀ। ਵੇਖਣ ਵਿੱਚ ਉਹ ਸ਼ਾਇਰ ਘੱਟ ਤੇ ਪਹਿਲਵਾਨ ਬਹੁਤੇ ਨਜ਼ਰ ਆਉਂਦੇ, ਇੱਕੇ ਤੇ ਥੱਕੇ ਹੋਏ ਜਾਪਦੇ, ਕਣਕ ਰੰਗਾ ਭਾਰਾ ਚਿਹਰਾ, ਸਿਰ ਉਸ ਵੱਡੀ ਹੋਈ ਪੈਲੀ ਵਾਂਗ ਜਿਹਦੇ ਅਖੀਰ ਉੱਤੇ ਕੁਝ ਬੁਚੜੀਆਂ ਬੀ ਲਈ ਰੱਖਵੀਆਂ ਛੱਡ ਦਿੱਤੀਆਂ ਗਈਆਂ ਹੋਣ, ਦਾੜੀ ਮੁੱਛਾਂ ਇੰਜ ਖੋਤਰ ਕੇ ਮੁੰਨੀਆਂ ਹੋਈਆਂ ਜਿਵੇਂ ਕਦੀ ਉਗੀਆਂ ਹੀ ਨਾ ਹੋਣ, ਚਾਹ ਜ਼ਕਨ ਵਾਲੀ ਥਾਂ ਉੱਤੇ ਇੱਕ ਵੱਡਾ ਸਾਰਾ ਮੋਕਾ ਜਿਹੜਾ ਖੋਰੇ ਕਦੀ ਮੁਖੜੇ ਦਾ ਤਿਲ ਹੁੰਦਾ ਹੋਵੇਗਾ, ਪਰ ਵਕਤ ਦੇ ਨਾਲ ਉਹ ਵੀ ਬੁੱਢਾ ਪਿਲਪਿਲਾ ਤੇ ਮੋਟਾ ਹੁੰਦਾ ਗਿਆ, ਜਾਂ ਖੋਰੇ ਬਲੇਡਾਂ ਦੀ ਮਾਰ ਖਾ ਕੇ ਸੁੱਜਦਾ ਫੋੜੇ ਦੀ ਸ਼ਕਲ ਇਖਤਿਆਰ ਕਰ ਗਿਆ ਸੀ। ਦੰਦ ਸਿਗਟਾਂ ਨਾਲ ਦੁਆਖੇ ਹੋਏ ਤੇ ਵਿਰਲੇ, ਅਨੀਂਦਰਿਆਂ ਦੀਆਂ ਮਾਰੀਆਂ ਡੂੰਘੀਆਂ ਅੱਖਾਂ ਜਿਨ੍ਹਾਂ ਉੱਤੇ ਚਿੱਟੇ ਬਰੂਟੇ ਤੇ ਥੱਲੇ ਅੱਖਾਂ ਦੇ ਸਹਿਜ ਦੇ ਕਾਲੇ ਹਲਕੇ, ਬੋਲਦੇ ਤੇ ਲੱਗਦਾ ਨੀਂਦਰ ਵਿੱਚ ਬਕਾ ਪੇ ਕਰਦੇ ਨੇ। ਡਰਾਇੰਗ ਰੂਮ ਦੇ ਸਭ ਤੋਂ ਸੋਹਣੇ 3 ਸੀਟਾਂ ਵਾਲੇ ਸੋਫੇ ਵਿੱਚ ਇਕੱਲੇ ਬੈਠੇ ਹੋਏ ਸਨ, ਪਰ ਇਕੱਲੇ ਲੱਗਦੇ ਨਹੀਂ ਸਨ। ਵੱਟੋ ਵੱਟ ਸ਼ੇਰਵਾਨੀ, ਸ਼ੁਕਰ ਹੈ ਉਹਨਾਂ ਬੀੜੇ ਖੋਲੇ ਹੋਏ ਸਨ, ਨਹੀਂ ਤੇ ਅਜੇ ਹੁਸੜ ਦੇ ਮੌਸਮ ਵਿੱਚ ਇੱਥੇ ਅਪੜਨ ਦੀ ਥਾਂ ਹਸਪਤਾਲ ਵਿੱਚ ਲੇਟੇ ਹੁੰਦੇ। ਪਰ ਕਾਜ਼ੀ ਹੋਰਾਂ ਦੇ ਚਿਹਰੇ ਉੱਤੇ ਬੜਾ ਨੂਰ ਜਾਪਦਾ ਸੀ। ਕਾਲੀ ਚਿੱਟੀ ਡੱਬ ਖੜਬੀ ਦਾੜੀ ਬੂੰ ਫੱਬੀ ਹੋਈ ਸੀ, ਰੰਗ ਵੀ ਗੁਲਾਬੀ ਸੀ, ਚਿੱਟੇ ਕੱਪੜਿਆਂ ਉਹਦੇ ਵਕਾਰ ਵਿੱਚ ਵਾਧਾ ਕੀਤਾ ਹੋਇਆ ਸੀ। ਖਾਲਦ ਉਹਨਾਂ ਦਾ ਨਾਂ ਕਾਜ਼ੀ ਅਬਦੁਲ ਵਦੂਦ ਦੱਸਿਆ ਸੀ। ਨਾਂ ਵੀ ਦੱਸਿਆ ਹੁੰਦਾ ਤੇ ਉਹਦੇ ਜ਼ਿਹਨ ਵਿੱਚ ਇਹੋ ਜਿਹਾ ਨਾਂ ਹੀ ਆਉਂਦਾ। ਸਿਰਫ ਕਾਜ਼ੀ ਦੀ ਥਾਂ ਉਹਨੂੰ ਮੁਫਤੀ, ਸੂਫੀ ਜਾਂ ਮੌਲਾਨਾ ਦਾ ਟਪਲਾ ਲੱਗਦਾ। ਉਮਰ ਵਿੱਚ ਉਹ ਸਭ ਤੋਂ ਨਿੱਕੇ ਲੱਗਦੇ, ਸਗੋਂ ਪ੍ਰੋਫੈਸਰ ਸਾਹਿਬ ਵੱਲੋਂ ਨਜ਼ਰਾਂ ਸਿੱਧੀਆਂ ਉਹਨਾਂ ਵੱਲ ਮੋੜੀਆਂ ਜਾਂਦੀਆਂ ਤੇ ਉਹ ਜਵਾਨ ਲੱਗਦੇ। ਉਹਨਾਂ ਦੇ ਹੱਥ ਵਿੱਚ ਤਸਬੀਹ ਸੀ ਤੇ ਉਹਨਾਂ ਦੇ ਹੋਠ ਹੌਲੀ ਹੌਲੀ ਹਿਲਦੇ ਰਹਿੰਦੇ। ਖਾਣ ਪੀਣ ਦੀਆਂ ਸ਼ੈਵਾਂ ਨਾਲ ਵੀ ਸਿਰਫ ਉਹਨਾਂ ਇਨਸਾਫ ਕੀਤਾ, ਨਹੀਂ ਤੇ ਮੇਜ਼ਬਾਨਾਂ ਦਾ ਕੀਤਾ ਹੋਇਆ ਉਚੇਚ ਐਵੇਂ ਜਾਂਦਾ। ਨਮਾਜ਼ ਵੀ ਸਿਰਫ ਉਹਨਾਂ ਪੜ੍ਹੀ, ਇੱਕ ਪਾਸੇ ਮੁਸੱਲਾ ਵਿਛਾ ਕੇ ਤੇ ਸ਼ੈਲਫ ਵਿੱਚ ਰੱਖੀਆਂ ਫੋਟੋਆਂ ਨੂੰ ਮੂਧਿਆਂ ਮਾਰ ਕੇ। ਚਾਹ ਪੀਂਦਿਆਂ ਹੋਇਆਂ ਸਿਆਸੀ ਬਹਿਸ ਸ਼ੁਰੂ ਹੋ ਗਈ, ਜਿੱਦਾਂ ਸਿੱਟਾ ਤੇ ਕੇ ਨਿਕਲਣਾ ਸੀ। ਪਰ ਇਸ ਗੱਲ ਉੱਤੇ ਸਾਰੇ ਮੁਤਫਿਕ ਸਨ ਵੀ ਮਾਰਸ਼ਲ ਲਾਵਾਂ ਮੁਲਕ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ ਤੇ ਤੀਜੇ ਮਾਰਸ਼ਲ ਲਾ ਨੇ ਤੇ ਮੁਆਸ਼ਰੇ ਨੂੰ ਬਿਲਕੁਲ ਹੀ ਕਰਪਟ ਕਰ ਦਿੱਤਾ ਹੈ। ਜਮਹੂਰੀਅਤ ਦੀ ਰਾਹ ਡੱਕੀ, ਤਬਕਾਤੀ ਊਂਚ ਨੀਚ, ਫਿਰਕਾ ਪ੍ਰਸਤੀ, ਲਿਸਾਨੀ ਤੇ ਸੂਬਾਈ ਤਾਸਬ ਨੂੰ ਹਵਾ ਦਿੱਤੀ ਤੇ ਲੋਕਾਂ ਨੂੰ ਅਦਮ ਤਹਫੁਜ਼ ਦਾ ਸ਼ਿਕਾਰ ਬਣਾ ਕੇ ਦੌਲਤ ਪ੍ਰਸਤੀ ਦੀ ਚਿਟਕ ਲਾਈ ਏ। ਤੇ ਹੁਣ ਹਰ ਤਰੀਕੇ ਨਾਲ ਦੌਲਤ ਇਕੱਠੀ ਕਰਨ ਤੇ ਹਰ ਕੰਮ ਪੈਸੇ ਨਾਲ ਕਰਾਨ ਕਲਚਰ ਦਾ ਹਿੱਸਾ ਬਣ ਗਿਆ ਹੈ। ਇੱਥੋਂ ਤੀਕ ਵੀ ਜਮਹੂਰੀਅਤ ਦੀ ਨੀਂਹ ਵਿੱਚ ਵੀ ਪੈਸੇ ਨਾਲ ਖਰੀਦੇ ਗਏ ਵੋਟਾਂ ਤੇ ਮਿੰਬਰਾਂ ਦੀ ਸੂਰਤ ਪੱਲੇ ਰੋੜੇ ਲੱਗਦੇ ਨੇ। ਬਹਾਰ ਜਮਾਲੀ ਹੋਰਾਂ ਆਖਿਆ, ਸਾਡੀ ਸਾਰੀ ਸਿਆਸਤ ਜਾਗੀਰਦਾਰਾਂ, ਸਰਮਾਇਆਦਾਰਾਂ ਤੇ ਪੈਸੇ ਵਾਲਿਆਂ ਦੇ ਹੱਥ ਵਿੱਚ ਏ। ਆਮ ਲੋਕਾਂ ਦਾ ਤੇ ਸਿਆਸਤ ਵਿੱਚ ਹਿੱਸਾ ਇੰਨਾ ਹੈ ਭਈ ਉਹ ਇਲੈਕਸ਼ਨਾਂ ਦੇ ਵੇਲੇ ਵੋਟ ਪਾਉਂਦੇ ਨੇ ਤੇ ਸਿਆਸਤਦਾਨ ਸਿਆਸਤ ਆਪਣੇ ਫਾਇਦਿਆਂ ਲਈ ਕਰਦੇ ਨੇ, ਆਵਾਮ ਦੇ ਹੱਕਾਂ ਲਈ ਨਹੀਂ। ਉਹਨਾਂ ਆਪਣੀਆਂ ਜ਼ਮੀਨਾਂ, ਕਾਰਖਾਨਿਆਂ ਤੇ ਕਾਰੋਬਾਰ ਨੂੰ ਵਧਾਉਣਾ, ਕਰਜ਼ੇ ਲੈਣੇ, ਟੈਕਸ ਤੇ ਡਿਊਟੀਆਂ ਮਾਫ ਕਰਾਉਣੀਆਂ, ਸਗੋਂ ਪਲਾਟ, ਪਰਮਿਟ, ਲਾਇਸੈਂਸ, ਠੇਕੇ ਤੇ ਏਜੰਸੀਆਂ ਆਪਣੇ ਸ਼ਰੀਕਾਂ ਤੇ ਮੁਖਾਲਫਾਂ ਦਾ ਮੱਕੂ ਠੱਪਣਾ ਤੇ ਜੋੜਾਂ ਤੋੜਾਂ ਨਾਲ ਇਕਤਦਾਰ ਵਿੱਚ ਸਾਝ ਪਾਣੀ। ਉਹਨਾਂ ਨੂੰ ਆਵਾਮ ਲਈ ਕੰਮ ਕਰਨ ਦੀ ਵੇਲ ਹੁੰਦੀ ਏ, ਨਾ ਦਿਲਚਸਪੀ। ਬਹੁਤੇ ਤੇ ਇਹਦੇ ਅਹਿਲ ਵੀ ਨਹੀਂ ਹੁੰਦੇ। ਲੋਕਾਂ ਦੇ ਅਸਲ ਮਸਲੇ ਭੁੱਖ, ਗਰੀਬੀ, ਜਹਾਲਤ, ਬੇਕਾਰੀ ਤੇ ਡਾਢਿਆਂ ਕੋਲੋਂ ਤਹਫੁਜ਼ ਨਾ ਮਿਲਣਾ ਉਸੇ ਤਰ੍ਹਾਂ ਮੌਜੂਦ ਰਹਿੰਦੇ ਨੇ।
ਉਹਨਾਂ ਵਿੱਚ ਬੇਚੈਨੀ ਫੈਲਦੀ ਏ। ਹਾਰੀ ਹੋਈ ਪਾਰਟੀ ਜਿਹਨੂੰ ਹਿਜ਼ਬ ਇਖਤਲਾਫ ਆਖਦੇ ਨੇ, ਇਸ ਬੇਚੈਨੀ ਨੂੰ ਹਵਾ ਦਿੰਦੀ ਤਫਰਕਾ ਪਾਉਣ ਵਾਲਿਆਂ ਤੇ ਵਿਕਣ ਵਾਲੀਆਂ ਪਾਰਟੀਆਂ ਤੇ ਬੰਦੇ ਨਾਲ ਰਲਾਉਂਦੀ ਏ ਤੇ ਉਹ ਜਿਹਾ ਦੂਜਾ ਟੋਲਾ ਹਕੂਮਤ ਵਿੱਚ ਆ ਜਾਂਦਾ ਏ। ਕਦੀ ਫੌਜ ਹਕੂਮਤ ਉੱਤੇ ਕਬਜ਼ਾ ਕਰ ਲੈਂਦੀ ਏ ਤੇ ਕਦੀ ਜਮਹੂਰੀਅਤ ਦੇ ਨਾਂ ਉੱਤੇ ਕਿਸੇ ਲੀਡਰ ਨੂੰ ਅੱਗੇ ਕਰ ਦਿੰਦੀ ਏ। ਕਾਜ਼ੀ ਹੋਰਾਂ ਆਖਿਆ, ਅਸਲ ਗੱਲ ਇਹ ਭਈ ਲੋਕਾਂ ਰੱਬ ਨੂੰ ਵਿਸਾਰ ਛੱਡਿਆ ਏ। ਮੁਸਲਮਾਨਾਂ ਬੁੱਤ ਪ੍ਰਸਤੀ ਸ਼ੁਰੂ ਕਰ ਦਿੱਤੀ ਏ। ਤੌਹੀਦ, ਮਸਾਵਾਤ ਤੇ ਤਕਵਾ ਛੱਡ ਕੇ ਦੌਲਤ, ਅਹੁਦਿਆਂ ਤੇ ਅਸਾਇਸ਼ਾਂ ਦੀ ਪੂਜਾ ਕਰਨ ਲੱਗ ਪਏ ਨੇ। ਝੂਠ, ਮੁਨਾਫਕਤ, ਮੁਨਾਫਾਖੋਰੀ, ਰਿਸ਼ਵਤ, ਸਮਗਲਿੰਗ ਤੇ ਮੁਨਸ਼ਿਆਤ ਦਾ ਵਪਾਰ ਆਮ ਹੋ ਗਿਆ ਹੈ। ਜਦੋਂ ਤੀਕ ਲੋਕੀ ਇਸਲਾਮ ਦੀ ਦੱਸੀ ਰਾਹ ਉੱਤੇ ਨਹੀਂ ਟੁਰਨਗੇ ਤੇ ਇਸਲਾਮੀ ਨਿਜ਼ਾਮ ਕਾਇਮ ਨਹੀਂ ਹੋਵੇਗਾ, ਕੋਈ ਬਿਹਤਰੀ ਦੀ ਸੂਰਤ ਨਹੀਂ ਨਿਕਲ ਸਕਦੀ। ਪ੍ਰੋਫੈਸਰ ਹੋਰਾਂ ਇੱਕ ਜ਼ੋਰਦਾਰ ਸੂਟਾ ਲਾਇਆ ਤੇ ਆਖਣ ਲੱਗੇ, ਇਹ ਸਾਰੀਆਂ ਗੱਲਾਂ ਕਿਸੇ ਹੱਦ ਤੱਕ ਸਹੀ ਨੇ, ਪਰ ਇੰਨੀਆਂ ਸਾਦੀਆਂ ਨਹੀਂ ਜਿਹੜੀਆਂ ਆਲਮੀ ਤਾਕਤਾਂ ਦੇ ਅਸੀਂ ਗੁਲਾਮ ਰਹੇ ਜਾਂ ਜਿਨ੍ਹਾਂ ਦੇ ਅਸੀਂ ਇਕਤਸਾਦੀ ਸ਼ਿਕੰਜਿਆਂ ਵਿੱਚ ਰਹੇ, ਉਹਨਾਂ ਦਾ ਸਾਡੀ ਸਿਆਸਤ, ਇਕਤਸਾਦੀਆਤ ਤੇ ਜ਼ਿੰਦਗੀ ਉੱਤੇ ਅਸਰ ਹੋਣਾ ਲਾਜ਼ਮੀ ਸੀ। ਉਹਨਾਂ ਤਰੱਕੀ ਯਾਫਤਾ ਮੁਲਕਾਂ ਤੇ ਟਿੱਲ ਵਾਲੇ ਮੁਆਸ਼ਰਿਆਂ ਵਿੱਚ ਜਿਹੜਾ ਸਰਮਾਇਆਦਾਰੀ ਦਾ ਨਿਜ਼ਾਮ ਰਾਜ ਸੀ, ਉਹ ਸਾਡਾ ਨਿਜ਼ਾਮ ਮਿਥਿਆ ਗਿਆ। ਇੰਜ ਵੀ ਇਹ ਸਾਨੂੰ ਰਾਸ ਹੁੰਦਾ ਸੀ, ਕਿਉਂ ਜੇ ਮੁਲਕ ਦੀ ਆਜ਼ਾਦੀ ਤੇ ਕਿਆਮ ਦੇ ਨਾਲ ਜਿਹੜੀ ਅਖਾੜ ਪਿਛਾੜ ਹੋਈ, ਆਬਾਦੀ ਦਾ ਤਬਾਦਲਾ ਹੋਇਆ ਤੇ ਲੋਟੀਆਂ ਪਈਆਂ, ਉਹਦੇ ਵਿੱਚ ਚਾਲਾਕ ਲੋਕਾਂ ਬੜੇ ਫਾਇਦੇ ਚੁੱਕੇ। ਉਹ ਰਾਤੋਂ ਰਾਤ ਸ਼ਾਹੂਕਾਰ ਹੋ ਗਏ। ਤਰੀਖੇ ਮੁਹਾਜਰਾਂ ਸਗੋਂ ਕਈ ਮਕਾਮੀ ਲੋਕਾਂ ਦੀਆਂ ਜ਼ਮੀਨਾਂ, ਮਕਾਨਾਂ, ਦੁਕਾਨਾਂ, ਕਾਰਖਾਨਿਆਂ ਤੇ ਮਤਰੂਕਾ ਜਾਇਦਾਦਾਂ ਉੱਤੇ ਕਬਜ਼ੇ ਕਰ ਲਏ, ਅਲਾਟਮੈਂਟਾਂ ਕਰਾ ਲਈਆਂ। ਯੂਨਿਟਾਂ ਦਾ ਵਪਾਰ ਹੋਇਆ। ਤਜਾਰਤ, ਮੁਲਾਜ਼ਮਤ ਤੇ ਸਿਆਸਤ ਵਿੱਚ ਢੇਰ ਖਾਲੀ ਥਾਵਾਂ ਸਨ। ਉਹਨਾਂ ਨੂੰ ਪੁਰ ਕਰਨ ਲਈ ਨਾਅਹਿਲ ਤੇ ਬਦਦਿਆਨਤ ਬੰਦੇ ਵੀ ਅੱਗੇ ਆ ਗਏ ਤੇ ਉਹਨਾਂ ਹੁਣ ਤੀਕ ਲੋਟੀ ਪਾਈ ਹੋਈ ਏ। ਸਿੱਧੇ ਸਾਦੇ ਆਮ ਬੰਦੇ ਮੁਹਾਜਰ ਸਨ ਜਾਂ ਮਕਾਮੀ, ਉਹਨਾਂ ਦੀ ਹਾਲਤ ਹੋਰ ਮਾੜੀ ਹੁੰਦੀ ਰਹੀ। ਇੰਜ ਸਮਝ ਲਓ ਭਈ ਤਕਸੀਮ ਵੇਲੇ ਜਿਵੇਂ ਪਾਣੀ ਦਾ ਹੜ੍ਹ ਆਇਆ ਸੀ ਤੇ ਜਿਵੇਂ ਬੰਦਿਆਂ ਦਾ ਕਤਲਾਮ ਹੋਇਆ ਸੀ, ਇਵੇਂ ਲੋਟੀ ਦਾ ਵੀ ਹੜ੍ਹ ਆਇਆ ਤੇ ਇਨਸਾਨੀ ਕਦਰਾਂ ਦਾ ਕਤਲਾਮ ਹੋਇਆ। ਦੋਵਾਂ ਮੁਲਕਾਂ ਵਿੱਚ ਇਸ ਵੰਡ ਨਾਲ ਮਜ਼ਹਬੀ ਰਵਾਦਾਰੀ ਵੀ ਕਤਲ ਹੋ ਗਈ। ਇੱਕ ਦੀ ਥਾਂ ਦੋ, ਸਗੋਂ 3 ਕੌਮਾਂ ਬਣ ਗਈਆਂ ਤੇ ਇੱਕ ਦੂਜੇ ਦੀ ਜਾਨ ਦੀਆਂ ਵੈਰੀ ਹੋ ਗਈਆਂ। ਫਿਰ ਇਹ ਵੰਡ ਵੀ ਕਾਣੀ ਸੀ, ਬੜੀ ਬਰਬਾਦੀ ਹੋਈ। ਮੁਨਾਫਾਖੋਰੀ, ਰਿਸ਼ਵਤ ਸਤਾਨੀ ਤੇ ਲੁੱਟ ਮਾਰ ਸਾਡੇ ਖਮੀਰ ਵਿੱਚ ਸ਼ਾਮਲ ਹੋ ਗਈ। ਅੱਗੋਂ ਨਾਅਹਿਲ ਜਮਹੂਰੀ ਤੇ ਦਰਾਛੀਆਂ ਫੌਜੀ ਹਕੂਮਤਾਂ ਹਿਰਸ ਹਵਾ ਦੇ ਬੂਟਿਆਂ ਦੀ ਗੋਡੀ ਕਰਦੀਆਂ ਤੇ ਪਾਣੀ ਦਿੰਦੀਆਂ ਰਹੀਆਂ ਤੇ ਹੁਣ ਉਹ ਡੂੰਘੀਆਂ ਜੜ੍ਹਾਂ ਵਾਲੇ ਵੱਡੇ ਵੱਡੇ ਰੁੱਖ ਬਣ ਗਏ ਨੇ। ਗਰੀਬ ਅਮੀਰ ਦਾ ਫਰਕ ਹੋਰ ਵੱਧ ਗਿਆ ਹੈ ਤੇ ਵੱਧਦਾ ਜਾ ਰਿਹਾ ਹੈ। ਹਕੂਮਤਾਂ ਕੋਈ ਭਾਰ ਨਹੀਂ ਵੰਡਾਉਂਦੀਆਂ, ਕੋਈ ਜ਼ਿੰਮੇਦਾਰੀ ਨਹੀਂ ਲੈਂਦੀਆਂ। ਬੰਦੇ ਨੂੰ ਜੀਵਨ ਲਈ ਤੇ ਆਪਣੇ ਟੱਬਰ ਨੂੰ ਪਾਲਣ ਲਈ ਆਪੂ ਹਾਰ ਕਰਨਾ ਪੈਂਦਾ ਹੈ, ਜਦੋਂ ਕਿ ਤਰੱਕੀ ਯਾਫਤਾ ਮੁਆਸ਼ਰਿਆਂ ਵਿੱਚ ਹਕੂਮਤਾਂ ਜਦੋਂ ਕਿ ਤਰੱਕੀ ਯਾਫਤਾ ਮੁਆਸ਼ਰਿਆਂ ਵਿੱਚ ਹਕੂਮਤਾਂ ਭਰਵੀਂ ਇਮਦਾਦ ਕਰਦੀਆਂ ਨੇ। ਇਹ ਗੱਲ ਠੀਕ ਹੈ, ਖਾਲਿਦ ਆਖਿਆ। ਮਾੜੇ ਬੰਦਿਆਂ ਨੂੰ ਚੋਰਾਂ, ਡਾਕੂਆਂ, ਬਦਮਾਸ਼ਾਂ ਤੇ ਜ਼ਰ ਤੇ ਜ਼ਮੀਨ ਵਾਲਿਆਂ ਕੋਲੋਂ ਬਚਾਉਣ ਵਾਲਾ ਵੀ ਕੋਈ ਨਹੀਂ। ਪੁਲਿਸ ਨਾ ਅਦਾਲਤਾਂ, ਹਰ ਥਾਂ ਪੈਸਾ ਚੱਲਦਾ ਹੈ। ਅਖੀਰ ਉਹ ਵੀ ਸਾਡੇ ਵਿੱਚੋਂ ਨੇ। ਆਮ ਬੰਦਾ ਥਾਣੇ ਕਚਹਿਰੀ ਦੇ ਨਾਂ ਤੋਂ ਘਾਬਰਦਾ ਹੈ, ਪਰ ਮੁਜਰਮ ਥਾਣੇ ਕਚਹਿਰੀ ਵਿੱਚ ਅੱਪੜ ਕੇ ਤੇ ਉੱਥੇ ਦੇ ਚੋਰ ਦਰਵਾਜ਼ਿਆਂ ਤੇ ਵਿੱਥਾਂ ਤੋਂ ਵਾਕਿਫ ਹੋ ਕੇ ਹੋਰ ਦਲੇਰ ਹੋ ਜਾਂਦੇ ਨੇ। ਕਮਾਈ ਵਾਲੇ ਥਾਣੇ ਨਿਲਾਮ ਹੁੰਦੇ ਨੇ। ਇਹ ਕੋਈ ਲੁਕੀ ਹੋਈ ਗੱਲ ਨਹੀਂ। ਇਲਾਕੇ ਵਿੱਚ ਕੋਈ ਕਤਲ ਹੋ ਜਾਏ ਜਾਂ ਲੜਾਈ ਤੇ ਪੁਲਿਸ ਵਾਲਿਆਂ ਦੀ ਲਾਟਰੀ ਨਿਕਲ ਆਉਂਦੀ ਏ। ਐਸੇ ਲਈ ਕਿੰਨੇ ਹੀ ਕਾਤਲ ਤੇ ਮੁਜਰਮ ਬਰੀ ਹੋ ਕੇ ਆ ਜਾਂਦੇ ਨੇ ਤੇ ਕਈ ਬੇਗੁਨਾਹ ਫਾਹੇ ਲੱਗ ਜਾਂਦੇ ਜਾਂ ਜੇਲ੍ਹਾਂ ਵਿੱਚ ਸੜਦੇ ਰਹਿੰਦੇ ਨੇ। ਖਾਲਿਦ ਕਾਜ਼ੀ ਸਾਹਿਬ ਵੱਲ ਵੇਖਿਆ। ਉਹ ਅੱਖਾਂ ਮੀਟ ਕੇ ਹੁੰਗਲਾਉਂਦੇ ਪਏ ਸਨ। ਬਹਾਰ ਜਮਾਲੀ ਬੇਤਾਲਕ ਹੋ ਕੇ ਕੰਧ ਨਾਲ ਲੱਗੀ ਪੇਂਟਿੰਗ ਵੇਖਦਾ ਪਿਆ ਸੀ ਜਾਂ ਖੋਰੇ ਕਿਸੇ ਮਿਸਰੇ ਜਾਂ ਸ਼ੇਰ ਵਿੱਚ ਫਸਿਆ ਹੋਇਆ ਸੀ। ਖਾਲਿਦ ਚੁੱਪ ਹੋ ਗਿਆ। ਉਹਦੇ ਚੁੱਪ ਕਰ ਜਾਣ ਨਾਲ ਸਾਰੇ ਜਿਵੇਂ ਜਾਗ ਪਏ ਤੇ ਉਹਦੇ ਵੱਲ ਵੇਖਣ ਲੱਗ ਪਏ, ਪਰ ਉਹ ਚੁੱਪ ਹੀ ਰਿਹਾ। ਪ੍ਰੋਫੈਸਰ ਹੋਰਾਂ 2-3 ਤੀਲੀਆਂ ਰਗੜ ਕੇ ਪਾਈਪ ਦੇ 1-2 ਸੂਟੇ ਲਾਏ ਤੇ ਆਖਣ ਲੱਗੇ, ਸਭ ਤੋਂ ਮੁੱਢਲੀ ਜ਼ਰੂਰਤ ਮੁਲਕ ਵਿੱਚੋਂ ਅਨਪੜ੍ਹਤਾ ਮੁਕਾਉਣ ਦੀ ਏ। ਸਾਡੀ 80% ਆਬਾਦੀ ਅਨਪੜ੍ਹ ਹੈ। ਉਹਨੂੰ ਨਾ ਆਪਣੇ ਹੱਕਾਂ ਦਾ ਸ਼ਊਰ ਹੈ, ਨਾ ਸਹੀ ਬੰਦਿਆਂ ਨੂੰ ਵੋਟ ਦੇਣ ਦਾ। ਉਹਨਾਂ ਦੀ ਅਨਪੜ੍ਹਤਾ ਤੇ ਸਾਦਗੀ ਤੋਂ
ਸਾਰੇ ਇਸਤਹਿਸਾਲੀ ਤਬਕੇ ਫਾਇਦਾ ਚੁੱਕਦੇ ਨੇ। ਮੌਲਵੀ ਉਹਨਾਂ ਨੂੰ ਫਿਰਕਿਆਂ ਵਿੱਚ ਵੰਡਦੇ ਤੇ ਇੱਕ ਦੂਜੀ ਨਾਲ ਲੜਾਉਂਦੇ ਤੇ ਨਫ਼ਰਤ ਸਿਖਾਉਂਦੇ ਨੇ ਤੇ ਸਲਾਮਤੀ ਦੇ ਦੀਨ ਇਸਲਾਮ ਨੂੰ ਆਪਣੇ ਮਕਸਦ ਤੇ ਫਾਇਦੇ ਲਈ ਵਰਤਦੇ ਨੇ। ਝੂਠੇ ਪੀਰ ਫਕੀਰ ਉਹਨਾਂ ਨੂੰ ਕਰਾਮਤਾਂ ਦੇ ਜਾਲ ਵਿੱਚ ਫਸਾ ਕੇ ਨਜ਼ਰਾਂ, ਨਿਆਜ਼ਾਂ ਤੇ ਤਾਵੀਜ਼ਾਂ, ਗੰਢਿਆਂ ਤੇ ਟੂਣਿਆਂ ਦੇ ਚੱਕਰ ਚਲਾਈ ਰੱਖਦੇ ਨੇ। ਆੜਤੀ, ਵਪਾਰੀ, ਪਟਵਾਰੀ, ਵਡੇਰੇ, ਮੁੱਲਾਂ, ਠੇਕਿਆਂ ਤੇ ਏਜੰਸੀਆਂ ਵਾਲੇ ਵੀ ਉਹਦੀ ਕਮ ਇਲਮੀ ਦਾ ਲਾਭ ਉਠਾਉਂਦੇ ਨੇ। ਪਰ ਇਹ ਬੇਇਲਮੀ ਕੌਣ ਦੂਰ ਕਰੇ? ਜਿਨ੍ਹਾਂ ਦੇ ਹੱਥ ਵਿੱਚ ਇਖਤਿਆਰ ਹੁੰਦਾ ਏ, ਉਹ ਤੇ ਚਾਹੁੰਦੇ ਹੀ ਨਹੀਂ ਭਈ ਹਰ ਨੱਥੂ ਫੱਥੂ ਪੜ੍ਹ ਲਿਖ ਜਾਵੇ ਤੇ ਉਹਨੂੰ ਉਹਨਾਂ ਗੱਲਾਂ ਦਾ ਸ਼ਊਰ ਆ ਜਾਵੇ, ਚੰਗੇ ਮੰਦੇ ਦੀ ਤਮੀਜ਼ ਸਿੱਖ ਜਾਣ, ਤਵਾਮ ਪਰਸਤੀ, ਤਾਸਬ ਤੇ ਤੰਗ ਨਜ਼ਰੀ ਦੇ ਪਿੰਜਰਿਆਂ ਵਿੱਚੋਂ ਆਜ਼ਾਦ ਹੋ ਜਾਣ। ਪਰ ਸਾਡਾ ਨੱਥੂ ਫੱਥੂ ਪੜ੍ਹ ਲਿਖ ਵੀ ਗਿਆ ਏ, ਬਹਾਰ ਜਮਾਲੀ ਆਖਿਆ, ਤੇ ਹੁਣ ਮੁਕਾਬਲੇ ਲਈ ਖਲੋ ਵੀ ਗਿਆ ਏ। ਇਹ ਮੈਂ ਨਹੀਂ ਖਲੋਤਾ, ਤੁਸੀਂ ਖਲੋਤੇ ਹੋ ਸਾਰੇ, ਖਾਲਦ ਆਖਿਆ। ਚਲੋ ਅਸੀਂ ਹੀ ਸਹੀ, ਬਹਾਰ ਜਮਾਲੀ ਆਖਿਆ, ਪਰ ਮੌਲਵੀ ਬਦਰੁੱਦੀਨ ਅੱਜ ਕੱਲ੍ਹ ਡਾਢਾ ਤੇਰੇ ਪਿੱਛੇ ਪਿਆ ਹੋਇਆ ਏ। ਤੇਰਾ ਕੋਈ ਮਜ਼ਮੂਨ ਸੀ ਖੋਰੇ ਮੌਲਵੀਆਂ ਮੁਲਵਾਣਿਆਂ ਦੇ ਖਿਲਾਫ? ਆਹੋ, ਖਾਲਦ ਆਖਿਆ, ਛੋਟਾ ਜਿਹਾ ਮਜ਼ਮੂਨ ਛਪਿਆ ਸੀ। ਮੈਂ ਨਹੀਂ ਪੜ੍ਹਿਆ। ਚੌਧਰੀ ਸਨਾਉੱਲਾ ਪੁੱਛਿਆ, ਕੀ ਲਿਖਿਆ ਸੀ? ਉਹ ਗੱਲਾਂ ਜਿਹੜੀਆਂ ਕਰਦਾ ਰਹਿਣਾ, ਕੋਈ ਨਵੀਂ ਗੱਲ ਨਹੀਂ ਸੀ। ਫੇਰ ਵੀ ਚੌਧਰੀ ਹੋਰਾਂ ਪੁੱਛਿਆ, ਖੁਲਾਸਾ ਕੀ ਸੀ? ਮੈਂ ਲਿਖਿਆ ਸੀ, ਖਾਲਦ ਆਖਿਆ, ਸਾਡੇ ਮੁਲਕ ਵਿੱਚ ਮੁੱਲਾ ਮੁਲਵਾਣੇ ਉਹ ਵਾਹਿਦ ਤਬਕਾ ਨੇ ਜਿਹੜੇ ਖੁਦ ਨਹੀਂ ਕਮਾਉਂਦੇ, ਨਾ ਟੈਕਸ ਦਿੰਦੇ ਨੇ, ਲੋਕਾਂ ਦੀ ਇਮਦਾਦ ਤੇ ਮੌਜਾਂ ਕਰਦੇ ਨੇ, ਪਰ ਫੇਰ ਵੀ ਉਹਨਾਂ ਕੋਲੋਂ ਨਫ਼ਰਤ। ਉਹ ਹਾਲਾਤੇ ਹਾਜ਼ਰਾ, ਅਸਰੀ ਮਸਾਇਲ, ਨਵੇਂ ਸਾਇੰਸੀ ਫਲਸਫਿਆਨਾ ਇਲਮਾਂ ਤੋਂ ਵਾਂਝੇ ਹੁੰਦੇ ਨੇ ਤੇ ਲਕੀਰ ਦੇ ਫਕੀਰ ਉਹ ਰੱਬ ਦੇ ਜਮਾਲੀ ਰੂਪ ਤੇ ਸੀਰਤ ਤੈਯਬਾ ਦੇ ਲਤੀਫ ਗੋਸ਼ਿਆਂ ਦਾ ਜ਼ਿਕਰ ਨਹੀਂ ਕਰਦੇ। ਦੋਜ਼ਖ ਦੀ ਬਾਹ ਤੇ ਅਜ਼ਾਬਾਂ ਤੋਂ ਲੁਕਾਈ ਨੂੰ ਡਰਾਉਂਦੇ ਰਹਿੰਦੇ ਨੇ। ਪ੍ਰੋਫੈਸਰ ਹੋਰੀ ਕੁਝ ਬੋਲਣ ਲੱਗੇ, ਪਰ ਬਹਾਰ ਜਮਾਲੀ ਟੋਕ ਦਿੱਤਾ, ਤੁਹਾਡਾ ਪੀਰੀਅਡ ਲੰਘ ਗਿਆ ਸਰ। ਨਾਲਾਇਕ ਮੁੰਡਿਆਂ ਨੂੰ ਛੁੱਟੀ ਦੀ ਬੜੀ ਕਾਹਲੀ ਹੁੰਦੀ ਹੈ, ਪ੍ਰੋਫੈਸਰ ਹੋਰਾਂ ਆਖਿਆ, ਤੇ ਜਿਹੜੇ ਮੁੰਡੇ ਪਿਛਲੇ ਬੈਂਚ ਉੱਤੇ ਸੁੱਤੇ ਰਹਿਣ। ਚੌਧਰੀ ਸਨਾਉੱਲਾ ਨੇ ਕਾਜ਼ੀ ਵੱਲ ਇਸ਼ਾਰਾ ਕਰਕੇ ਆਖਿਆ, ਜਿਹੜੇ ਹੁਣ ਬਾਕਾਇਦਾ ਸੌਂ ਗਏ ਹੋ ਸਨ, ਇਸ ਜਿੰਨ ਨੂੰ ਸੁੱਤਾ ਹੀ ਰਹਿਣ ਦਿਓ। ਬਹਾਰ ਜਮਾਲੀ ਆਖਿਆ, ਜਾਗਦਾ ਹੁੰਦਾ ਤੇ ਉਹਨੇ ਕੋਈ ਅਕਲ ਦੀ ਗੱਲ ਕਰਨ ਸੁਣਨ ਦੇਣੀ ਸੀ। ਫਿਰ ਨੌਕਰ ਆਇਆ, ਖਾਣ ਪੀਣ ਦੀਆਂ ਚੀਜ਼ਾਂ ਦੇ ਭਾਂਡੇ ਤੇ ਖਾਲੀ ਗਿਲਾਸ ਚੁੱਕ ਕੇ ਲੈ ਗਿਆ ਤੇ ਥੋੜੇ ਚਿਰ ਪਿੱਛੋਂ ਚਾਹ ਲੈ ਆਇਆ। ਚਾਹ ਪੀਂਦਿਆਂ ਹੋਇਆਂ ਵੀ ਉਹ ਸਿਆਸਤ ਦੀਆਂ ਗੱਲਾਂ ਹੀ ਕਰਦੇ ਰਹੇ। ਫਿਰ ਚੌਧਰੀ ਸਨਾਉੱਲਾ ਕੁਝ ਲਤੀਫੇ ਸੁਣਾਏ, ਬਹਾਰ ਜਮਾਲੀ ਗਜ਼ਲ ਸੁਣਾਈ ਤੇ ਖੂਬ ਦਾਦ ਵਸੂਲ ਕੀਤੀ। ਫਿਰ ਉਹ ਕਹਿਣ ਲੱਗਾ, ਮੈਂ ਇੱਕ ਮੁਸ਼ਾਇਰੇ ਵਿੱਚ ਜਾਣਾ ਹੈ, ਇਜਾਜ਼ਤ ਦਿਓ। ਮੈਂ ਵੀ ਚੱਲਣਾ, ਪ੍ਰੋਫੈਸਰ ਹੋਰਾਂ ਆਖਿਆ, ਇੱਕ ਦੋ ਮੁੰਡੇ ਟਿਊਸ਼ਨ ਪੜ੍ਹਨ ਆਉਂਦੇ ਨੇ। ਉੱਠੋ ਕਾਜ਼ੀ ਸਾਹਿਬ। ਬਹਾਰ ਜਮਾਲੀ ਅੱਗੇ ਹੋ ਕੇ ਕਾਜ਼ੀ ਨੂੰ ਹਲੂਣਾ ਦਿੱਤਾ। ਮਗਰਬ ਦੀ ਨਮਾਜ਼ ਦਾ ਵੇਲਾ ਹੋ ਗਿਆ ਏ। ਅੱਲਾਹੁ ਅਕਬਰ। ਕਾਜ਼ੀ ਹੋਰਾਂ ਜਿਹੜੇ ਚਾਹ ਪੀ ਕੇ ਫੇਰ ਉਂਗਲਾ ਗਏ ਸਨ, ਅੱਖਾਂ ਮਲਦਿਆਂ ਹੋਇਆਂ ਵਾਲ ਕਲਾਕ ਵੱਲ ਵੇਖਿਆ ਤੇ ਆਖਿਆ, ਤੂੰ ਵੀ ਕਦੀ ਪੜ੍ਹ ਛੱਡਿਆ ਕਰ ਜਮਾਲੀ, ਚੇਤੇ ਰੱਖ, ਅੱਗੇ ਕਿਸੇ ਨਜ਼ਮਾਂ ਗਜ਼ਲਾਂ ਨਹੀਂ ਸੁਣਨੀਆਂ, ਤੁਹਾਡੀਆਂ ਹੂਰਾਂ ਨੂੰ ਆ ਕੇ ਸੁਣਾ ਜਾਇਆ ਕਰਾਂਗਾ, ਉਹਨਾਂ ਦਾ ਤੇਰੇ ਕੋਲੋਂ ਪਰਦਾ ਹੋਣਾ ਹੈ। ਪ੍ਰੋਫੈਸਰ ਹੋਰਾਂ ਆਖਿਆ, ਕਿਉਂ ਕਾਜ਼ੀ ਸਾਹਿਬ? ਬਹਾਰ ਜਮਾਲੀ ਪੁੱਛਿਆ, ਉੱਥੇ ਵੀ ਪਰਦਾ? ਪਰਦੇ ਨੂੰ ਛੱਡ, ਕਾਜ਼ੀ ਆਖਿਆ, ਅੱਗ ਦੇ ਲੰਬੂਆਂ ਵਿੱਚੋਂ ਨਿਕਲੇਗਾ ਤੇ ਸੁਣਾਵੇਂਗਾ ਨਾ। ਜਿਹੜੀ ਗੱਲ ਲਈ ਮੀਟਿੰਗ ਬੁਲਾਈ ਹੈ, ਚੌਧਰੀ ਸਨਾਉੱਲਾ ਆਖਿਆ, ਉਹ ਤੇ ਕਿਸੇ ਕੀਤੀ ਹੀ ਨਹੀਂ। ਕਿਹੜੀ ਗੱਲ? ਬਹਾਰ ਜਮਾਲੀ ਪੁੱਛਿਆ, ਕੋਈ ਖਾਸ ਏਜੰਡਾ? ਸਾਡੀ ਕੀ ਡਿਊਟੀ ਹੋਵੇਗੀ? ਚੌਧਰੀ ਆਖਿਆ, ਸ਼ਹਿਰ ਦੀਆਂ ਸਾਰੀਆਂ ਡਿਊਟੀਆਂ ਸਾਡੀਆਂ। ਪ੍ਰੋਫੈਸਰ ਹੋਰਾਂ ਆਖਿਆ, ਪਿੰਡਾਂ ਵਾਲਾ ਕੰਮ ਅਨਵਰ ਸਾਹਿਬ ਕਰ ਲੈਣਗੇ। ਆਹੋ, ਮੈਂ ਕਰ ਲਵਾਂਗਾ, ਅਨਵਰ ਪਹਿਲੀ ਵਾਰੀ ਬੋਲਿਆ, ਪਰ ਇਸ਼ਤਿਹਾਰ, ਪੋਸਟਰ ਤੇ ਹੈਂਡ ਬਿਲ ਤੁਸੀਂ ਛੁਪਵਾ ਦਿਆ ਜੇ, ਮਜ਼ਮੂਨ ਮੈਂ ਬਣਾ ਦਿਆਂਗਾ। ਪ੍ਰੋਫੈਸਰ ਹੋਰਾਂ ਆਖਿਆ, ਅਗਲਾ ਕੰਮ ਚੌਧਰੀ ਕਰ ਲਵੇਗਾ। ਠੀਕ ਹੈ, ਚੌਧਰੀ ਆਖਿਆ। ਸ਼ਹਿਰ ਦੇ ਜਲਸਿਆਂ ਦਾ ਇੰਤਜ਼ਾਮ ਕੌਣ ਕਰੇਗਾ? ਖਾਲਿਦ ਪੁੱਛਿਆ। ਇੰਤਜ਼ਾਮ ਚੌਧਰੀ ਸਨਾਉੱਲਾ, ਖਰਚਾ ਸਭ ਦਾ ਸਾਂਝਾ। ਖਰਚ ਦਾ ਕਰੀਮ ਦਾ ਆਖਿਆ ਹੋਇਆ ਹੈ, ਖਾਲਿਦ ਦੱਸਿਆ, ਚੈੱਕ ਘੱਲ ਦੇਵੇਗਾ। ਵਾਧਾ ਘਾਟਾ ਮੇਰੇ ਵੱਲੋਂ, ਅਨਵਰ ਆਖਿਆ। ਨਹੀਂ, ਸਾਰਾ ਫੰਡ ਇੱਕ ਥਾਵੇਂ ਜਮ੍ਹਾਂ ਕਰ ਲਓ, ਕਾਜ਼ੀ ਹੋਰਾਂ ਕੋਲ ਅਪੜਾ ਦੇਾਂਗੇ, ਚੌਧਰੀ ਸਨਾਉੱਲਾ ਆਖਿਆ। ਫੰਡ ਵਾਲੀ ਮਾਫੀ, ਬਹਾਰ ਜਮਾਲੀ ਆਖਿਆ, ਤੇਰੀ ਮਾਫੀ। ਅਗਲੀ ਮੀਟਿੰਗ ਕਦੋਂ ਤੇ ਕਿੱਥੇ? ਪ੍ਰੋਫੈਸਰ ਹੋਰਾਂ ਪੁੱਛਿਆ। ਸਾਡੇ ਕਾਰਖਾਨੇ, ਕਾਜ਼ੀ ਆਖਿਆ, ਹੋਰ ਵੀ ਕੋਈ ਸੱਜਣ ਆਉਣਗੇ। ਚੰਗਾ, ਰੱਬ ਰੱਖਾ, ਬਹਾਰ ਜਮਾਲੀ ਆਖਿਆ, ਤੇ ਸਾਰੇ ਟੁਰ ਪਏ। ਖਾਲਿਦ, ਅਨਵਰ ਤੇ ਸਲੀਮ ਉਹਨਾਂ ਨੂੰ ਵਿਦਿਆ ਕਰਨ ਸੜਕ ਤੇ ਆਏ।